ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਮਨਾਈ ਗਈ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਬਰਸੀ। ਪੰਜਾਬ ਦੀ ਦਸਤਾਰਧਾਰੀ ਰਾਜਵੀਰ ਕੌਰ ਨੇ ਰਚਿਆ ਇਤਿਹਾਸ। ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਵਿੱਚ ਕੈਡਿਟ ਵਜੋਂ ਹੋਈ ਭਰਤੀ। ਇਜ਼ਰਾਈਲ ਤੇ ਹਮਾਸ ਟਰੰਪ ਦੀ ਸ਼ਾਂਤੀ ਯੋਜਨਾ ਤੇ ਪਹਿਲੇ ਪੜਾਅ ਲਈ ਸਹਿਮਤ। ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸਾਲਾਨਾ ਬਰਸੀ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਮਨਾਈ ਗਈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਖਾਲਸਾ ਜੀ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਅਰਦਾਸ ਭਾਈ ਬਲਜੀਤ ਸਿੰਘ ਨੇ ਕੀਤੀ ਅਤੇ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਸਰਵਣ ਕਰਵਾਇਆ। ਇਸ ਮੌਕੇ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਕਿਹਾ ਕਿ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਕੌਮੀ ਸ਼ਹੀਦ ਹਨ, ਜਿਨ੍ਹਾਂ ਨੇ ਕੌਮ ਖਾਤਰ ਸ਼ਹਾਦਤ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿੰਘਾਂ ਵੱਲੋਂ ਕੌਮੀ ਜਜ਼ਬੇ ਖਾਤਰ ਦਿੱਤੀਆਂ ਸ਼ਹਾਦਤਾਂ ਨੂੰ ਕੌਮ ਹਮੇਸ਼ਾ ਸਜਦਾ ਕਰਦੀ ਹੈ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਭਾਈ ਭੁਪਿੰਦਰ ਸਿੰਘ, ਬੀਬੀ ਗੁਲਵੰਤ ਕੌਰ, ਬੀਬੀ ਸੁਰਜੀਤ ਕੌਰ ਤੇ ਭਾਈ ਨਿਰਮਲ ਸਿੰਘ ਸਮੇਤ ਹੋਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਬਖਸ਼ਿਸ਼ ਸਿਰੋਪਾਓ ਦਿੱਤੇ ਗਏ। ਸਤਿਗੁਰ ਆਗੇ ਸੀਸ ਭੇਟ ਦੇਓ, ਇਹ ਸਤਿਗੁਰ ਸਾਚੇ ਭਾਵੇ। ਸੰਗਤ ਜੀਓ, ਮਹਾਨ ਯੋਧਿਆਂ ਨੂੰ ਯਾਦ ਕਰਦੇ ਆਂ, ਤਿਨਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਨ ਦੇ ਲਈ, ਮਨਾਉਣ ਦੇ ਲਈ ਪਿਛਲੇ ਪਰਸੋਂ ਰੋਜ਼ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸਮੁੱਚੇ ਹੀ ਪ੍ਰਬੰਧੇ ਵੱਲੋਂ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਨ ਅਸਥਾਨ ਸ਼ਹੀਦਗੰਜ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸਤਿਗੁਰਾਂ ਦੀ ਤੁਰਕੀ ਬਾਣੀ ਰੱਬੀ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ। ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ, ਸੰਪੂਰਨਤਾਈ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਭੋਗ ਪਏ। ਉਪਰੰਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਭਾਈ ਗੁਰਦੇਵ ਸਿੰਘ ਜੀ ਨੇ ਸਾਨੂੰ ਸਾਰਿਆਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਗੁਰੂ ਚਰਨਾਂ ਦੇ ਨਾਲ ਜੋੜਿਆ। ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਅਰਦਾਸ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅਰਦਾਸੀਏ ਸਿੰਘ ਭਾਈ ਬਲਜੀਤ ਸਿੰਘ ਜੀ ਨੇ ਕੀਤੀ ਔਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਸਾਰਿਆਂ ਦੇ ਸ਼ੰਕੇ ਨਿਵਰਤ ਕਰਨ ਦੇ ਲਈ ਸਾਨੂੰ ਮੁਖ ਬਾਪ ਦੀ ਦਾਤ ਬਖਸ਼ਿਸ਼ ਕੀਤੀ। ਰਹਾਉ ਦੀਆਂ ਪੰਕਤੀਆਂ ਰਹਿਣ ਨਾ ਪਾਵ ਹੈ, ਸੁਰ ਨਰ ਦੇਵਾ ਊਟ ਸੁਧਾਰੇ, ਕਰ ਮੁਰਜਨ ਸੇਵਾ ਜੀਵਤ ਪੇਖੇ, ਜਿਨੀ ਹਰ ਹਰ ਧਿਆਏ। ਸੰਗਤ ਜੀਓ, ਸਰੀਰ ਦੀ ਮਰਿਆਦਾ ਹੈ, ਸਮੇਂ ਦੇ ਨਾਲ ਵਿਦ ਕੋਈ ਵੀ ਬਣੇ ਬੰਦਾ ਇਥੋਂ ਤੁਰ ਜਾਂਦਾ ਹੈ, ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੁਕਮਾਂ ਦੇ ਉੱਤੇ ਜਿਨ੍ਹਾਂ ਨੇ ਫੁੱਲ ਚੜਾਏ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਤੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਵੀ ਆਖਿਆ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਪੇਸ਼ ਖਾਏ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੈ। ਸਾਡੇ ਮਹਾਨ ਸੂਰਵੀਰ ਯੋਧਿਆਂ ਨੇ ਸੰਗਤ ਜੀ ਉਸ ਜ਼ਾਲਮ ਵੈਦਿਆ ਨੂੰ ਮੌਤ ਦੀ ਗੱਡੀ ਚਾੜਿਆ ਤੇ ਆਪਣਾ ਪ੍ਰਾਣ ਨਿਭਾਇਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਸ਼ਹੀਦ ਜ਼ਰੂਰ ਹੋਏ ਨੇ, ਪਰ ਸ਼ਹੀਦ ਕਦੇ ਮਰਦੇ ਨਹੀਂ, ਉਹ ਅਮਰ ਹੋ ਜਾਂਦੇ ਨੇ, ਅਮਰ ਹੋ ਜਾਂਦੇ ਨੇ। ਜੀਵਤ ਪੇਖੇ ਜਿਨੀ ਹਰ ਹਰ ਤੇ ਆਇਆ, ਉਹ ਕਦੇ ਮਰਦੇ ਨਹੀਂ, ਉਹ ਹਮੇਸ਼ਾ ਹੀ ਜਿਉਂਦੇ ਰਹਿੰਦੇ ਨੇ, ਹਮੇਸ਼ਾ ਹੀ ਜਿਉਂਦੇ ਰਹਿੰਦੇ ਨੇ, ਉਹ ਅਮਰ ਹੋ ਜਾਂਦੇ ਨੇ। ਉਹਨਾਂ ਅਮਰ ਸ਼ਹੀਦਾਂ ਦੀ ਯਾਦ ਨੂੰ ਅੱਜ ਅਸੀਂ ਨਮਸਕਾਰ ਕੀਤੀ ਹੈ, ਬਾਰੰਬਾਰ ਵੰਦਨਾ ਕਰਨ ਦੇ ਲਈ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਆਏ ਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਮਿਹਰਮਤ ਬਖਸ਼ਿਸ਼ ਕਿਰਪਾ ਕਰਨ, ਸਾਡੇ ਸਾਰਿਆਂ ਦਾ ਗਾਵਿਆ, ਸਾਡੇ ਸਾਰਿਆਂ ਦਾ ਸੁਣਿਆ, ਕਾਦਮ ਕਾਦਮ ਦਰ ਤੇ ਪ੍ਰਵਾਨ ਕਰਨ, ਸਭਨਾਂ ਨੂੰ ਦਰੋਂ ਕਰੋ ਸਿੱਖੀ ਸਿੱਧ ਭਰੋਸਾ ਨਾਮ ਦੀ ਦਾਤ।
ਚੜ੍ਹਦੀ ਕਲਾ ਦੇ ਜੀਵਨ ਸੱਚੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕਰਨ ਮੈਂ ਬੇਨਤੀ ਕਰਾਂ। ਸ਼ਹੀਦ ਪਰਿਵਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਂ ਪਾਉ ਲੈਣ ਦੀ ਕਿਰਪਾਲਤਾ ਕਰਨ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਥਾਂਦੇਵਾਲਾ ਦੀ ਰਾਜਬੀਰ ਕੌਰ ਨੇ ਇਤਿਹਾਸ ਰਚਦਿਆਂ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਵਿੱਚ ਕੈਡਿਟ ਵਜੋਂ ਭਰਤੀ ਹੋ ਕੇ ਪਹਿਲੀ ਦਸਤਾਰਧਾਰੀ ਮਹਿਲਾ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਉਹਨਾਂ ਦੀ ਇਸ ਪ੍ਰਾਪਤੀ ਤੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਹੈ। ਪਿਤਾ ਇਕੱਤਰ ਸਿੰਘ, ਮਾਤਾ ਕੁਲਵਿੰਦਰ ਕੌਰ ਤੇ ਭਰਾ ਬੇਅੰਤ ਸਿੰਘ ਸਮੇਤ ਸਾਰੇ ਪਿੰਡ ਵਾਸੀਆਂ ਨੇ ਉਹਨਾਂ ਦੀ ਕਾਮਯਾਬੀ ਤੇ ਮਾਣ ਪ੍ਰਗਟਾਇਆ। ਰਾਜਬੀਰ ਕੌਰ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਥਾਂਦੇਵਾਲਾ ਦੇ ਨਿਊ ਮਾਡਲ ਸਕੂਲ ਤੋਂ ਕੀਤੀ। ਇਸ ਤੋਂ ਬਾਅਦ 10ਵੀਂ ਮੁਕਤਸਰ ਦੇ ਸ਼ਿਵਾਲਿਕ ਸਕੂਲ, 12ਵੀਂ ਸਿੱਧਵਾਂ ਖੁਰਦ ਦੇ ਲੜਕੀਆਂ ਦੇ ਸਕੂਲ, BCA ਗੁਰੂ ਨਾਨਕ ਕਾਲਜ ਮੁਕਤਸਰ ਤੋਂ ਤੇ IT ਗੁਰੂ ਗੋਬਿੰਦ ਸਿੰਘ ਗਰਲਜ਼ ਕਾਲਜ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ। 2016 ਵਿੱਚ ਉਹ ਕੈਨੇਡਾ ਚਲੀ ਗਈ ਸੀ। ਕੈਨੇਡਾ ਪਹੁੰਚਣ ਤੋਂ ਬਾਅਦ ਰਾਜਬੀਰ ਕੌਰ ਨੇ ਉੱਥੇ ਵਾਲਮਾਰਟ ਵਿੱਚ ਨੌਕਰੀ ਕਰਦਿਆਂ ਨਾਲ-ਨਾਲ ਕੈਨੇਡਾ ਪੁਲਿਸ ਲਈ ਤਿਆਰੀ ਜਾਰੀ ਰੱਖੀ। ਉਹਨਾਂ ਦੀ ਲਗਨ ਤੇ ਮਿਹਨਤ ਦਾ ਨਤੀਜਾ ਇਹ ਰਿਹਾ ਕਿ ਹੁਣ ਉਹਨਾਂ ਨੂੰ ਕੈਨੇਡਾ ਵਿੱਚ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਵਿੱਚ ਕੈਡਿਟ ਵਜੋਂ ਚੁਣਿਆ ਗਿਆ ਹੈ। ਰਾਜਬੀਰ ਕੌਰ ਦੇ ਭਰਾ ਬੇਅੰਤ ਸਿੰਘ ਦੇ ਮੁਤਾਬਕ ਉਹਨਾਂ ਦੀ ਭੈਣ ਦਾ ਸੁਪਨਾ ਭਾਰਤ ਵਿੱਚ PCS ਜਾਂ PPS ਅਧਿਕਾਰੀ ਬਣਨ ਦਾ ਸੀ, ਪਰ ਕੈਨੇਡਾ ਦੀ ਪੁਲਿਸ ਵਿੱਚ ਭਰਤੀ ਹੋ ਕੇ ਉਹਨਾਂ ਨੇ ਆਪਣਾ ਸੁਪਨਾ ਸਿਰੇ ਚੜਾਇਆ ਹੈ। ਪੁਲਿਸ ਬੈਜ ਸੌਂਪਣ ਸਮੇਂ ਅਧਿਕਾਰੀਆਂ ਨੇ ਵੀ ਕਿਹਾ ਕਿ ਇਸ ਤੋਂ ਪਹਿਲਾਂ ਕੋਈ ਦਸਤਾਰਧਾਰੀ ਮਹਿਲਾ ਕੈਨੇਡੀਅਨ ਪੁਲਿਸ ਦਾ ਹਿੱਸਾ ਨਹੀਂ ਬਣੀ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਹੀ ਜੰਗ ਨੂੰ ਖਤਮ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਹੈ। ਟਰੰਪ ਨੇ ਕਿਹਾ ਕਿ ਇਜ਼ਰਾਈਲ ਅਤੇ ਹਮਾਸ ਅਮਰੀਕਾ ਦੀ ਵਿਚੋਲਗੀ ਵਾਲੀ ਸ਼ਾਂਤੀ ਯੋਜਨਾ ਦੇ ਪਹਿਲੇ ਪੜਾਅ ਤੇ ਸਹਿਮਤ ਹੋ ਗਏ ਹਨ। ਉਹਨਾਂ ਕਿਹਾ ਕਿ ਇਜ਼ਰਾਈਲ ਅਤੇ ਹਮਾਸ ਨੇ ਸ਼ਾਂਤੀ ਯੋਜਨਾ ਦੇ ਪਹਿਲੇ ਪੜਾਅ ਤੇ ਦਸਤਖਤ ਕਰ ਦਿੱਤੇ ਹਨ। ਟਰੰਪ ਨੇ ਇਸ ਨੂੰ ਗਾਜ਼ਾ ਵਿੱਚ ਜੰਗ ਨੂੰ ਖਤਮ ਕਰਨ ਵੱਲ ਇੱਕ ਇਤਿਹਾਸਕ ਅਤੇ ਬੇਮਿਸਾਲ ਕਦਮ ਦੱਸਿਆ। ਟਰੰਪ ਦੇ ਇਸ ਐਲਾਨ ਦੇ ਨਾਲ ਗਾਜ਼ਾ ਵਿੱਚ ਜਸ਼ਨ ਦਾ ਮਾਹੌਲ ਹੈ। ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਹਨ। ਇਸ ਸਮਝੌਤੇ ਦਾ ਉਦੇਸ਼ ਗਾਜ਼ਾ ਵਿੱਚ ਲੜਾਈ ਨੂੰ ਰੋਕਣਾ, ਬੰਦਕਾਂ ਅਤੇ ਕੈਦੀਆਂ ਦੀ ਰਿਹਾਈ ਨੂੰ ਯਕੀਨੀ ਬਣਾਉਣਾ ਹੈ। ਹਮਾਸ ਨੇ ਗਾਜ਼ਾ ਸਮਝੌਤੇ ਤੇ ਸਹਿਮਤੀ ਪ੍ਰਗਟਾਈ ਹੈ, ਜਿਸ ਤੇ ਅੱਜ ਮਿਸਰ ਵਿੱਚ ਦਸਤਖਤ ਕੀਤੇ ਜਾਣਗੇ। ਇਸ ਸਮਝੌਤੇ ਵਿੱਚ ਗਾਜ਼ਾ ਵਿੱਚ ਮਨੁੱਖੀ ਸਹਾਇਤਾ ਪਹੁੰਚਾਉਣ ਲਈ 5 ਕ੍ਰੋਸਿੰਗਾਂ ਨੂੰ ਤੁਰੰਤ ਖੋਲ੍ਹਣਾ, ਗਾਜ਼ਾ ਵਾਪਸੀ ਦੇ ਨਕਸ਼ੇ ਵਿੱਚ ਬਦਲਾਅ ਅਤੇ ਪਹਿਲੇ ਪੜਾਅ ਵਿੱਚ 20 ਇਜ਼ਰਾਈਲੀ ਕੈਦੀਆਂ ਨੂੰ ਜਿੰਦਾ ਰਿਹਾ ਕਰਨਾ ਸ਼ਾਮਿਲ ਹੈ। ਅਮਰੀਕੀ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਹਨਾਂ ਕਿਹਾ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਜ਼ਰਾਈਲ ਅਤੇ ਹਮਾਸ ਦੋਵਾਂ ਨੇ ਸਾਡੀ ਸ਼ਾਂਤੀ ਯੋਜਨਾ ਦੇ ਪਹਿਲੇ ਪੜਾਅ ਤੇ ਦਸਤਖਤ ਕੀਤੇ ਹਨ। ਇਸ ਦਾ ਮਤਲਬ ਹੈ ਕਿ ਸਾਰੇ ਬੰਦਕਾਂ ਨੂੰ ਜਲਦੀ ਹੀ ਰਿਹਾ ਕਰ ਦਿੱਤਾ ਜਾਵੇਗਾ ਅਤੇ ਇਜ਼ਰਾਈਲ ਆਪਣੇ ਫੌਜੀਆਂ ਨੂੰ ਇੱਕ ਨਿਸ਼ਚਿਤ ਹੱਦ ਤੱਕ ਵਾਪਸ ਬੁਲਾ ਲਵੇਗਾ, ਜੋ ਇੱਕ ਮਜ਼ਬੂਤ, ਸਥਾਈ ਅਤੇ ਸਦੀਵੀ ਸ਼ਾਂਤੀ ਵੱਲ ਪਹਿਲਾ ਕਦਮ ਹੋਵੇਗਾ। ਰਾਸ਼ਟਰਪਤੀ ਨੇ ਕਿਹਾ ਕਿ ਸਾਰੇ ਪੱਖਾਂ ਦੇ ਨਾਲ ਨਿਰਪੱਖ ਵਿਵਹਾਰ ਕੀਤਾ ਜਾਵੇਗਾ ਅਤੇ ਉਹਨਾਂ ਨੇ ਕਤਰ, ਮਿਸਰ ਅਤੇ ਤੁਰਕੀ ਨੂੰ ਵਿਚੋਲਗੀ ਦੇ ਯਤਨਾਂ ਲਈ ਧੰਨਵਾਦ ਕੀਤਾ। ਟਰੰਪ ਨੇ ਲਿਖਿਆ ਕਿ ਇਹ ਅਰਬ ਅਤੇ ਮੁਸਲਿਮ ਜਗਤ, ਇਜ਼ਰਾਈਲ, ਆਸ-ਪਾਸ ਦੇ ਸਾਰੇ ਰਾਜਾਂ ਅਤੇ ਸੰਯੁਕਤ ਰਾਜ ਅਮਰੀਕਾ ਦੇ ਲਈ ਇੱਕ ਮਹੱਤਵਪੂਰਨ ਦਿਨ ਹੈ। ਰੂਸ ਨੇ ਲੰਘੀ ਰਾਤ ਕੀਤੇ ਹਮਲਿਆਂ ਵਿੱਚ ਯੂਕਰੇਨ ਦੇ ਥਰਮਲ ਪਾਵਰ ਪਲਾਂਟ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਪਾਵਰ ਪਲਾਂਟ ਨੂੰ ਨੁਕਸਾਨ ਪਹੁੰਚਾ ਕੇ ਮਾਸਕੋ ਨੇ ਸਰਦੀਆਂ ਨੇੜੇ ਆਉਣ ਤੇ ਯੂਕਰੇਨੀਆਂ ਨੂੰ ਗਰਮੀ, ਰੋਸ਼ਨੀ ਅਤੇ ਚੱਲਦੇ ਪਾਣੀ ਤੋਂ ਵਾਂਝਾ ਕਰਨ ਦੀ ਆਪਣੀ ਮੁਹਿੰਮ ਜਾਰੀ ਰੱਖੀ। ਯੂਕਰੇਨ ਦੇ ਸਭ ਤੋਂ ਵੱਡੇ ਬਿਜਲੀ ਆਪਰੇਟਰ DTEK ਅਨੁਸਾਰ ਇਸ ਹਮਲੇ ਵਿੱਚ 2 ਮੁਲਾਜ਼ਮ ਜ਼ਖਮੀ ਹੋ ਗਏ ਹਨ। ਕੰਪਨੀ ਨੇ ਪਲਾਂਟ ਦੀ ਸਥਿਤੀ ਸਣੇ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਯੂਕਰੇਨੀ ਅਧਿਕਾਰੀ ਉਹਨਾਂ ਦੀ ਪਾਵਰ ਗ੍ਰਿਡ ਤੇ ਹੋਣ ਵਾਲੇ ਰੂਸੀ ਹਮਲਿਆਂ ਬਾਰੇ ਬਹੁਤ ਘੱਟ ਵੇਰਵੇ ਜਾਰੀ ਕਰਦੇ ਹਨ ਤਾਂ ਜੋ ਦੁਸ਼ਮਣ ਨੂੰ ਖੁਫੀਆ ਜਾਣਕਾਰੀ ਨਾ ਮਿਲ ਸਕੇ। ਇਸ ਦੌਰਾਨ ਮੁਰੰਮਤ ਕਰਨ ਵਾਲਾ ਅਮਲਾ ਇਸ ਨੁਕਸਾਨ ਨੂੰ ਠੀਕ ਕਰਨ ਲਈ 24 ਘੰਟੇ ਕੰਮ ਕਰਦਾ ਰਿਹਾ। ਰੂਸ ਵੱਲੋਂ 3 ਸਾਲ ਪਹਿਲਾਂ ਆਪਣੇ ਗੁਆਂਢੀ ਮੁਲਕ ਤੇ ਹਮਲਾ ਕੀਤੇ ਜਾਣ ਦੇ ਬਾਅਦ ਤੋਂ ਊਰਜਾ ਖੇਤਰ ਮੁੱਖ ਜੰਗ ਦਾ ਮੈਦਾਨ ਰਿਹਾ। ਜੰਗ ਸ਼ੁਰੂ ਹੋਣ ਤੋਂ ਬਾਅਦ ਦੇ ਹਰੇਕ ਸਾਲ ਰੂਸ ਨੇ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਯੂਕਰੇਨੀ ਬਿਜਲੀ ਗ੍ਰਿਡਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਲੋਕਾਂ ਦੇ ਮਨੋਬਲ ਨੂੰ ਘਟਾਇਆ ਜਾ ਸਕੇ ਅਤੇ ਫੌਜੀ ਠਿਕਾਣਿਆਂ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਉਧਰ ਰੂਸ ਦੇ ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਉਹਨਾਂ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਰਾਤੋਂ-ਰਾਤ 9 ਰੂਸੀ ਖੇਤਰਾਂ ਨੂੰ ਨਿਸ਼ਾਨਾ ਬਣਾ ਕੇ ਦਾਗੇ ਗਏ 53 ਯੂਕਰੇਨੀ ਡਰੋਨਾਂ ਨੂੰ ਰੋਕਿਆ।
ਯੂਕਰੇਨ ਦੀ ਹਵਾਈ ਫੌਜ ਨੇ ਕਿਹਾ ਕਿ ਉਹਨਾਂ ਨੇ ਰਾਤੋਂ ਰਾਤ ਦੇਸ਼ ਤੇ ਦਾਗੇ ਗਏ 183 ਰੂਸੀ ਡਰੋਨਾਂ ਵਿੱਚੋਂ 154 ਨੂੰ ਜਾਂ ਤਾਂ ਰੋਕ ਲਿਆ ਜਾਂ ਜਾਮ ਕਰ ਦਿੱਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਤਰ ਪੂਰਬੀ ਸੁਮੀ ਖੇਤਰ ਵਿੱਚ ਯੂਕਰੇਨ ਦਾ ਕਬਜ਼ਾ ਸ਼ੋਸਤਕਾ ਬਿਜਲੀ ਸਪਲਾਈ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੇ ਗਏ ਰੂਸੀ ਹਮਲਿਆਂ ਦੀ ਮਾਰ ਹੇਠ ਆਇਆ ਹੈ। ਖੇਤਰੀ ਮੁਖੀ ਓਲੇ ਹਰੀਹੋਰੋਵ ਨੇ ਮੰਗਲਵਾਰ ਨੂੰ ਟੈਲੀਗ੍ਰਾਮ ਤੇ ਲੋਕਾਂ ਦੀਆਂ ਸੜਕ ਕੰਢੇ ਅੱਗ ਬਾਲ ਕੇ ਖਾਣਾ ਪਕਾਉਂਦਿਆਂ ਦੀਆਂ ਤਸਵੀਰਾਂ ਪੋਸਟ ਕੀਤੀਆਂ। ਅਧਿਕਾਰੀਆਂ ਨੇ ਦੱਸਿਆ ਕਿ ਰੂਸ ਨੇ ਯੂਕਰੇਨ ਦੇ ਉੱਤਰੀ ਚੇਰਨੀਹਿਵ, ਦੱਖਣੀ ਖਰਸੋਨ ਅਤੇ ਦੱਖਣ ਪੂਰਬੀ ਖੇਤਰਾਂ ਵਿੱਚ ਵੀ ਊਰਜਾ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਹੈ। ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਖੰਘ ਦੀ ਜ਼ਹਿਰੀਲੀ ਦਵਾਈ ਕਾਰਨ 29 ਬੱਚਿਆਂ ਦੀ ਮੌਤ ਦਾ ਮਾਮਲਾ ਹੁਣ ਅੰਤਰਰਾਸ਼ਟਰੀ ਪੱਧਰ ਤੇ ਧਿਆਨ ਵਿੱਚ ਆਇਆ ਹੈ। ਵਿਸ਼ਵ ਸਿਹਤ ਸੰਗਠਨ WHO ਨੇ ਭਾਰਤ ਸਰਕਾਰ ਨੂੰ ਇੱਕ ਈਮੇਲ ਭੇਜ ਕੇ ਇਸ ਘਟਨਾ ਅਤੇ ਬੱਚਿਆਂ ਨੂੰ ਦੱਸੀਆਂ ਗਈਆਂ ਦਵਾਈਆਂ ਦੀ ਸੁਰੱਖਿਆ ਬਾਰੇ ਸਪਸ਼ਟੀਕਰਨ ਮੰਗਿਆ ਹੈ। WHO ਨੇ ਸਵਾਲ ਕੀਤਾ ਕਿ ਨਿਰਯਾਤ ਤੋਂ ਪਹਿਲਾਂ ਅਤੇ ਬਾਅਦ ਵਿੱਚ ਭਾਰਤ ਦੀ ਗੁਣਵੱਤਾ ਨਿਯੰਤਰਣ ਪ੍ਰਣਾਲੀ ਕਿੰਨੀ ਮਜ਼ਬੂਤ ਹੈ, ਕਿਉਂਕਿ ਭਾਰਤ ਵਿਸ਼ਵ ਪੱਧਰ ਤੇ ਖੰਘ ਦੇ ਸ਼ਰਬਤ ਦਾ ਇੱਕ ਮੋਹਰੀ ਨਿਰਯਾਤਕ ਹੈ। ਸੰਗਠਨ ਨੇ ਇਹ ਵੀ ਪੁੱਛਿਆ ਕਿ ਮੱਧ ਪ੍ਰਦੇਸ਼ ਵਿੱਚ ਵਾਪਰੀਆਂ ਘਟਨਾਵਾਂ ਅਤੇ ਫਾਰਮਾਕੋਵਿਜੀਲੈਂਸ ਦੇ ਕੰਮਕਾਜ ਦੇ ਪੱਧਰ ਨੂੰ ਰੋਕਣ ਲਈ ਭਾਰਤ ਨੇ ਕੀ ਕਦਮ ਚੁੱਕੇ ਹਨ। WHO ਨੇ ਈਮੇਲ ਵਿੱਚ ਸਪਸ਼ਟ ਕੀਤਾ ਕਿ ਖੰਘ ਦੀ ਦਵਾਈ ਵਿੱਚ ਡਾਈਥਾਈਲੀਨ ਗਲਾਈਕੋਲ ਦੀ ਪਛਾਣ ਕਰਨਾ ਮੁਸ਼ਕਿਲ ਹੈ ਅਤੇ ਇਸ ਦੀ ਪੁਸ਼ਟੀ ਕਰਨ ਵਿੱਚ ਕਈ ਮਹੀਨੇ ਲੱਗ ਸਕਦੇ ਹਨ। ਇਹ ਰਸਾਇਣ ਆਮ ਤੌਰ ਤੇ ਇੱਕ ਐਂਟੀ-ਫ੍ਰੀਜ਼ ਏਜੰਟ ਵਜੋਂ ਵਰਤਿਆ ਜਾਂਦਾ ਹੈ, ਪਰ ਜਦੋਂ ਇਹ ਦਵਾਈਆਂ ਵਿੱਚ ਜਾਂਦਾ ਹੈ ਤਾਂ ਗੁਰਦੇ ਫੇਲ ਹੋਣ, ਅਧਰੰਗ, ਇੱਥੋਂ ਤੱਕ ਕਿ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਇਹ ਧਿਆਨ ਦੇਣ ਯੋਗ ਹੈ ਕਿ ਗੈਂਬੀਆ ਵਿੱਚ ਹੋਈਆਂ ਮੌਤਾਂ ਤੋਂ 6 ਮਹੀਨੇ ਬਾਅਦ DEG ਦੀ ਪੁਸ਼ਟੀ ਹੋਈ ਸੀ। WHO ਨੇ US ਸੈਂਟਰ ਫॉर ਡਿਜ਼ੀਜ਼ ਕੰਟਰੋਲ ਦਾ ਹਵਾਲਾ ਦਿੰਦੇ ਹੋਏ ਪੁੱਛਿਆ ਕਿ ਕੀ ਭਾਰਤ ਨੇ 1937 ਵਿੱਚ US FDA ਦੁਆਰਾ ਚਲਾਈ ਗਈ ਇੱਕ ਜਨਤਕ ਵਾਪਸ ਮੰਗਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਵਿੱਚ ਹਰ ਦੂਸ਼ਿਤ ਬੋਤਲ ਵਾਪਸ ਮੰਗਵਾਉਣ ਲਈ 239 ਇੰਸਪੈਕਟਰ ਤਾਇਨਾਤ ਕੀਤੇ ਗਏ ਸਨ। ਦੱਸ ਦਈਏ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਖੰਘ ਦੇ ਸ਼ਰਬਤ ਦਾ ਨਿਰਯਾਤਕ ਹੈ। ਭਾਰਤ ਵਿਸ਼ਵ ਪੱਧਰ ਤੇ ਸਾਰੀਆਂ ਜੈਨਰਿਕ ਦਵਾਈਆਂ ਦਾ 20% ਨਿਰਯਾਤ ਕਰਦਾ ਹੈ। ਭਾਰਤ ਆਪਣੇ ਘਰੇਲੂ ਉਤਪਾਦਨ ਦਾ ਲਗਭਗ 80% ਨਿਰਯਾਤ ਕਰਦਾ ਹੈ, ਜਿਸ ਵਿੱਚ ਖੰਘ ਦੇ ਸ਼ਰਬਤ ਵੀ ਸ਼ਾਮਿਲ ਹਨ। 14 ਅਗਸਤ ਤੱਕ ਭਾਰਤ ਤੋਂ 4008 ਖੰਘ ਦੇ ਸ਼ਰਬਤ ਦੀਆਂ ਖੇਪਾਂ ਨਿਰਯਾਤ ਕੀਤੀਆਂ ਗਈਆਂ ਸਨ। ਇਹ ਅੰਦਾਜ਼ਾ ਲਗਾਇਆ ਗਿਆ ਕਿ ਭਾਰਤ ਦਾ ਫਾਰਮਾਸਿਊਟੀਕਲ ਨਿਰਯਾਤ ਅਗਲੇ 10 ਸਾਲਾਂ ਵਿੱਚ 130 ਬਿਲੀਅਨ ਤੱਕ ਪਹੁੰਚ ਸਕਦਾ ਹੈ, ਜੋ ਮੌਜੂਦਾ ਪੱਧਰ ਤੋਂ 10 ਗੁਣਾ ਵੱਧ ਹੈ। ਹਾਲਾਂਕਿ ਭਾਰਤੀ ਨਿਰਮਿਤ ਸ਼ਰਬਤਾਂ ਨੂੰ ਪਹਿਲਾਂ ਵੀ ਕਈ ਦੇਸ਼ਾਂ ਵਿੱਚ ਬੱਚਿਆਂ ਦੀ ਮੌਤ ਨਾਲ ਜੋੜਿਆ ਗਿਆ। 2022 ਵਿੱਚ ਗੈਂਬੀਆ ਵਿੱਚ 66 ਬੱਚਿਆਂ, 2023 ਵਿੱਚ ਉਜ਼ਬੇਕਿਸਤਾਨ ਵਿੱਚ 65 ਅਤੇ ਕੈਮਰੂਨ ਵਿੱਚ 10 ਬੱਚਿਆਂ ਦੀ ਮੌਤ ਲਈ ਖੰਘ ਦੇ ਸ਼ਰਬਤ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਔਰ ਮੰਗਲਵਾਰ ਉਹਨੇ ਸਵੇਰ ਸ਼ਾਮ ਨੂੰ 6:08 ਤੇ ਸਾਡੇ ਨਾਲ ਗੱਲ ਕੀਤੀ ਵੀਡੀਓ ਕਾਲ ਤੇ, ਔਰ 22 ਸਕਿੰਟ ਵੀਡੀਓ ਕਾਲ ਚੱਲੀ ਹੈ, 7-8 ਸਕਿੰਟ ਮੇਰੀ ਗੱਲ ਹੋਈ ਉਹਦੇ ਨਾਲ, ਸਿਰਫ ਇੰਨੀ ਹੋਈ। ਔਰ ਉਹਦਾ ਚਿਹਰਾ ਧੁੰਦਲਾ ਦਿਖਦਾ ਸੀ ਵੀਡੀਓ ਕਾਲ 'ਚ, ਸਾਫ਼ ਨਹੀਂ ਨਜ਼ਰ ਆ ਰਿਹਾ ਸੀ। ਫਿਰ ਅਚਾਨਕ ਹੀ ਵੀਰਵਾਰ ਸਵੇਰੇ 7:30 ਵਜੇ ਸਾਡੇ ਰਿਸ਼ਤੇਦਾਰ ਨੇ ਸਾਨੂੰ ਵੀਡੀਓ ਦਿਖਾਈ। ਵੀਡੀਓ ਤੋਂ ਬਾਅਦ ਅਸੀਂ ਭੱਜ ਨੱਠ ਕੀਤੀ, ਪਰ ਅਜੇ ਤੱਕ ਤਾਂ ਜਾ ਹੀ ਰਹੇ ਹਾਂ, ਕੋਈ ਰਿਸਪੌਂਸ ਨਹੀਂ ਮਿਲ ਰਿਹਾ। ਲੁਧਿਆਣਾ ਦਾ ਇੱਕ ਨੌਜਵਾਨ ਰੂਸ ਵਿੱਚ ਲਾਪਤਾ ਹੋ ਗਿਆ ਹੈ। 21 ਸਾਲਾ ਸਮਰਜੀਤ ਸਿੰਘ ਜੁਲਾਈ ਵਿੱਚ ਚੰਗੇ ਭਵਿੱਖ ਲਈ ਉੱਥੇ ਗਿਆ ਸੀ। ਉਸਨੇ ਆਖਰੀ ਵਾਰ 8 ਸਤੰਬਰ ਨੂੰ ਵੀਡੀਓ ਕਾਲ ਰਾਹੀਂ ਆਪਣੇ ਪਰਿਵਾਰ ਨਾਲ ਗੱਲ ਕੀਤੀ ਸੀ। ਵੀਡੀਓ ਕਾਲ ਵਿੱਚ ਸਮਰਜੀਤ ਸਿੰਘ ਨੇ ਕਿਹਾ ਕਿ ਮੈਂ ਠੀਕ ਹਾਂ, ਡੈਡੀ ਆਪਣਾ ਅਤੇ ਮੰਮੀ ਦਾ ਧਿਆਨ ਰੱਖੋ। ਇਹ ਕਹਿ ਕੇ ਕਾਲ ਕੱਟ ਹੋ ਗਈ। ਇਸ ਤੋਂ ਬਾਅਦ ਉਸ ਦੇ ਪਿਤਾ ਚਰਨਜੀਤ ਸਿੰਘ ਨੇ ਉਸ ਨੂੰ ਵਾਰ-ਵਾਰ ਫੋਨ ਕੀਤਾ, ਪਰ ਸੰਪਰਕ ਨਹੀਂ ਹੋ ਸਕਿਆ। ਬਾਅਦ ਵਿੱਚ ਪਤਾ ਲੱਗਿਆ ਕਿ ਸਮਰਜੀਤ ਸਿੰਘ ਨੂੰ ਜ਼ਬਰਦਸਤੀ ਰੂਸੀ ਫੌਜ ਵਿੱਚ ਭਰਤੀ ਕੀਤਾ ਗਿਆ ਸੀ ਅਤੇ ਹੁਣ ਉਸ ਦਾ ਕੋਈ ਪਤਾ ਨਹੀਂ ਹੈ। ਇਸ ਨਾਲ ਪਰਿਵਾਰ ਤਣਾਅ ਦੀ ਸਥਿਤੀ ਵਿੱਚ ਹੈ। ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਨੂੰ ਸਹੀ ਸਲਾਮਤ ਵਾਪਸ ਲਿਆਂਦਾ ਜਾਵੇ। ਪਰਿਵਾਰ ਨੇ ਉਸ ਨੂੰ ਰੂਸ ਭੇਜਣ ਲਈ 7 ਲੱਖ ਰੁਪਏ ਦਾ ਕਰਜ਼ਾ ਲਿਆ। ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ 16 ਜੁਲਾਈ ਨੂੰ ਸਮਰਜੀਤ ਸਿੰਘ ਲੁਧਿਆਣਾ ਤੋਂ ਰੂਸ ਲਈ ਰਵਾਨਾ ਹੋਇਆ। ਉਹ ਉੱਥੇ ਪਹੁੰਚਿਆ। ਕੁਝ ਦਿਨ ਉੱਥੇ ਰਹਿਣ ਤੋਂ ਬਾਅਦ ਉਸ ਨੂੰ ਦੱਸਿਆ ਗਿਆ ਕਿ ਉਸ ਨੂੰ ਰੂਸੀ ਭਾਸ਼ਾ ਸਿੱਖਣ ਲਈ 3 ਮਹੀਨਿਆਂ ਦਾ ਕੋਰਸ ਕਰਨ ਦੀ ਲੋੜ ਪਵੇਗੀ। ਉਸ ਨੇ ਕੋਰਸ ਸ਼ੁਰੂ ਕੀਤਾ ਅਤੇ ਉਸ ਨੂੰ ਦੱਸਿਆ ਗਿਆ ਸੀ ਕਿ ਇਸ ਨੂੰ ਪੂਰਾ ਕਰਨ ਤੋਂ ਬਾਅਦ ਉਸ ਨੂੰ ਨੌਕਰੀ ਮਿਲ ਜਾਵੇਗੀ। ਉਹ ਬਹੁਤ ਖੁਸ਼ ਸੀ। ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਸਮਰਜੀਤ ਕੋਰਸ ਕਰ ਰਿਹਾ ਸੀ ਤਾਂ ਉਸਨੇ ਦੱਸਿਆ ਸੀ ਕਿ ਉਸ ਨੂੰ ਨੌਕਰੀ ਮਿਲ ਗਈ ਹੈ ਅਤੇ ਹੁਣ ਉਸ ਦੀ ਸਿਖਲਾਈ ਸ਼ੁਰੂ ਹੋ ਗਈ ਹੈ। ਮੈਂ ਉਸ ਦੀ ਸਿਖਲਾਈ ਦੌਰਾਨ ਵੀ ਉਸ ਨਾਲ ਗੱਲ ਕਰਦਾ ਰਿਹਾ, ਪਰ ਨੈਟਵਰਕ ਨਾ ਹੋਣ ਕਰਕੇ ਅਸੀਂ ਜ਼ਿਆਦਾ ਗੱਲ ਨਹੀਂ ਕਰ ਸਕੇ। ਉਸਨੇ ਮੈਨੂੰ ਦੱਸਿਆ ਸੀ ਕਿ ਉਸਨੇ ਇੱਕ ਡਾਕਟਰ ਨਾਲ ਨੌਕਰੀ ਕਰਨੀ ਹੈ।
ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਸਿਖਲਾਈ ਤੋਂ ਕੁਝ ਦਿਨਾਂ ਬਾਅਦ ਸਮਰਜੀਤ ਸਿੰਘ ਨੂੰ ਫੌਜੀ ਵਰਦੀ ਦਿੱਤੀ ਗਈ ਤਾਂ ਉਸਨੇ ਸਵਾਲ ਕੀਤਾ ਕਿ ਉਸ ਨੂੰ ਇਹ ਕਿਉਂ ਦਿੱਤੀ ਜਾ ਰਹੀ ਹੈ। ਉਸ ਨੂੰ ਜਵਾਬ ਮਿਲਿਆ ਸੀ ਕਿ ਉਹ ਇੱਕ ਫੌਜੀ ਡਾਕਟਰ ਦੇ ਨਾਲ ਕੰਮ ਕਰੇਗਾ, ਇਸ ਲਈ ਵਰਦੀ ਪਹਿਨਣਾ ਜ਼ਰੂਰੀ ਸੀ। ਕੁਝ ਦਿਨਾਂ ਬਾਅਦ ਸਮਰਜੀਤ ਸਿੰਘ ਨੂੰ ਪਤਾ ਲੱਗਿਆ ਕਿ ਉਸ ਨੂੰ ਧੋਖੇ ਨਾਲ ਫੌਜ ਵਿੱਚ ਭਰਤੀ ਕੀਤਾ ਗਿਆ ਸੀ। ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰੂਸੀ ਫੌਜ ਵਿੱਚ ਸ਼ਾਮਿਲ ਬੂਟਾ ਸਿੰਘ ਦਾ ਇੱਕ ਵੀਡੀਓ ਕਾਲ ਆਇਆ ਤੇ ਉਸਨੇ ਕਿਹਾ ਕਿ ਲੁਧਿਆਣਾ ਦਾ ਸਮਰ ਲਾਪਤਾ ਹੈ। ਫਿਰ ਉਹਨਾਂ ਨੇ ਬੂਟਾ ਸਿੰਘ ਨਾਲ ਗੱਲ ਕੀਤੀ। ਚਰਨਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਲੁਧਿਆਣਾ ਦੇ ਡੀਸੀ ਨੂੰ ਇੱਕ ਮੰਗ ਪੱਤਰ ਸੌਂਪਿਆ ਜਿਸ ਵਿੱਚ ਉਹਨਾਂ ਦੇ ਪੁੱਤਰ ਦੀ ਵਾਪਸੀ ਦੀ ਮੰਗ ਕੀਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਉਹਨਾਂ ਨੇ ਰਵਨੀਤ ਬਿੱਟੂ ਰਾਹੀਂ ਕੇਂਦਰੀ ਵਿਦੇਸ਼ ਮੰਤਰੀ ਨੂੰ ਇੱਕ ਅਰਜ਼ੀ ਵੀ ਭੇਜੀ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੁੱਤਰ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ। ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਅਣਥੱਕ ਮਿਹਨਤ ਕੀਤੀ ਅਤੇ ਜਦੋਂ ਉਸ ਨੂੰ ਪੈਸੇ ਨਹੀਂ ਮਿਲੇ ਤਾਂ ਉਸਨੇ ਘਰ ਦੀ ਰਜਿਸਟਰੀ ਪੇਸ਼ ਕਰਕੇ 7 ਲੱਖ ਰੁਪਏ ਦਾ ਕਰਜ਼ਾ ਲਿਆ। ਉਸਨੇ ਕਿਹਾ ਕਿ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਇੱਕ ਛੋਟੀ ਜਿਹੀ ਦੁਕਾਨ ਚਲਾਉਂਦਾ ਹੈ। ਸੋਮਵਾਰ ਸਾਡੀ ਰਾਤ ਨੂੰ ਵੀ ਔਰ ਦਿਨੇ ਵੀ ਬਹੁਤ ਵਧੀਆ ਗੱਲ ਹੋਈ ਆ। ਕਹਿੰਦਾ ਵੀ ਅੱਜ ਪਾਪਾ ਜੀ ਸਾਡੀਆਂ ਡਿਊਟੀਆਂ ਲਗਾਈਆਂ ਜਾਣਗੀਆਂ ਅਲੱਗ-ਅਲੱਗ, ਤੇ ਮੈਂ ਕਿਹਾ ਵੀ ਕਿੱਥੇ? ਕਹਿੰਦਾ ਇਹ ਨਹੀਂ ਹਜੇ ਪਤਾ, ਵੀ ਉਹਨਾਂ ਨੇ ਕਿਹਾ ਵੀ ਅਲੱਗ-ਅਲੱਗ ਡਿਊਟੀ ਥੋੜੀ ਲੱਗੇਗੀ। ਔਰ ਉਸ ਤੋਂ ਬਾਅਦ ਡਿਊਟੀ ਜਿਹੜੀ ਔਰ ਮੰਗਲਵਾਰ ਉਹਨੇ ਸਵੇਰ ਸ਼ਾਮ ਨੂੰ 6:08 ਤੇ ਸਾਡੇ ਨਾਲ ਗੱਲ ਕੀਤੀ ਵੀਡੀਓ ਕਾਲ 'ਤੇ, ਔਰ 22 ਸਕਿੰਟ ਵੀਡੀਓ ਕਾਲ ਚੱਲੀ ਆ, 7-8 ਸਕਿੰਟ ਮੇਰੀ ਗੱਲ ਹੋਈ ਆ ਉਹਦੇ ਨਾਲ, ਸਿਰਫ ਇੰਨੀ ਹੋਈ। ਔਰ ਉਹਦਾ ਚਿਹਰਾ ਧੁੰਦਲਾ ਦਿਖਦਾ ਸੀ ਵੀਡੀਓ ਕਾਲ 'ਚ, ਸਾਫ਼ ਨਹੀਂ ਨਜ਼ਰ ਆ ਰਿਹਾ ਸੀ। ਔਰ ਮੈਨੂੰ ਇਹਨੇ ਹਾਲ ਚਾਲ ਪੁੱਛਿਆ, ਫਤਿਹ ਬੁਲਾਈ ਔਰ ਮੈਂ ਫਤਿਹ ਦਾ ਜਵਾਬ ਦਿੱਤਾ। ਔਰ ਉਹਨਾਂ ਨੇ ਕਿਹਾ, ਫਿਰ ਮੈਂ ਉਹਨੂੰ ਹਾਲ ਚਾਲ ਪੁੱਛਿਆ ਤਾਂ ਉਹਦਾ ਕੋਈ ਰਿਸਪੌਂਸ ਨਹੀਂ ਮਿਲਿਆ ਸਾਨੂੰ, ਕੋਈ ਉਹਦੀ ਗੱਲ ਨਹੀਂ ਹੋਈ। ਉਸ ਤੋਂ ਬਾਅਦ ਫੋਨ ਕੱਟ ਹੋ ਗਿਆ ਅਤੇ ਉਸ ਟਾਈਮ ਤਾਂ ਅਸੀਂ ਇਹ ਸਮਝਿਆ ਵੀ ਸ਼ਾਇਦ ਉੱਧਰ ਏਰੀਏ ਦੇ ਨੈਟਵਰਕਿੰਗ ਦੀ ਪ੍ਰੋਬਲਮ ਕਰਕੇ ਸ਼ਾਇਦ ਨਾ ਗੱਲਬਾਤ ਹੋ ਰਹੀ ਹੋ। ਅਤੇ ਉਹਨਾਂ ਨੇ ਫਿਰ 2 ਦਿਨ ਵਿੱਚ ਨਿਕਲ ਗਏ। ਫਿਰ ਸਾਨੂੰ ਵੀ ਥੋੜ੍ਹਾ ਜਿਹਾ ਫਿਕਰ ਜਿਹਾ ਹੋਣ ਲੱਗਿਆ। ਚਲੋ ਮੈਂ ਕਿਹਾ ਫਿਰ ਵੀ ਕੋਈ ਦੇਖਦੇ ਹਾਂ, ਫੋਨ ਕਰਦੇ ਰਹੇ, ਨਹੀਂ ਲੱਗਿਆ। ਅਤੇ ਫਿਰ ਅਚਾਨਕ ਹੀ ਵੀਰਵਾਰ ਸਵੇਰੇ 7:30 ਵਜੇ ਸਾਡੇ ਰਿਸ਼ਤੇਦਾਰ ਨੇ ਸਾਨੂੰ ਵੀਡੀਓ ਦਿਖਾਈ। ਵੀਡੀਓ ਤੋਂ ਬਾਅਦ ਅਸੀਂ ਭੱਜ ਨੱਠ ਕੀਤੀ, ਪਰ ਅਜੇ ਤੱਕ ਤਾਂ ਜਾ ਹੀ ਰਹੇ ਹਾਂ, ਕੋਈ ਰਿਸਪੌਂਸ ਨਹੀਂ ਮਿਲ ਰਿਹਾ। ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਵਿੱਚ 2 ਵਿਦਿਆਰਥੀ ਸੰਗਠਨਾਂ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਅਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਕਾਰਕੁਨਾਂ ਵਿਚਕਾਰ ਖੂਨੀ ਝੜਪ ਹੋ ਗਈ। ਦੋਵਾਂ ਸੰਗਠਨਾਂ ਦੇ 6 ਤੋਂ ਵੱਧ ਕਾਰਕੁਨ ਜ਼ਖਮੀ ਹੋ ਗਏ। ਇਹ ਝੜਪ ਸਮਰਹੈਲ ਚੌਂਕ ਵਿਖੇ ਯੂਨੀਵਰਸਿਟੀ ਦੇ ਗੇਟ ਤੇ ਹੋਈ। ਰਿਪੋਰਟਾਂ ਮੁਤਾਬਕ ਦੋਵੇਂ ਵਿਦਿਆਰਥੀ ਸੰਗਠਨ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਲਈ ਗੇਟ ਵੈਲਕਮ ਦਾ ਆਯੋਜਨ ਕਰ ਰਹੇ ਸਨ। ਘਟਨਾ ਦੌਰਾਨ ਦੋਵਾਂ ਸਮੂਹਾਂ ਵਿਚਕਾਰ ਝਗੜਾ ਹੱਥੋਂ-ਪਾਈ ਤੱਕ ਵੱਧ ਗਿਆ। ਕਾਰਕੁਨਾਂ ਨੇ ਇੱਕ ਦੂਜੇ ਨੂੰ ਲੱਤਾਂ ਤੇ ਮੁੱਕੇ ਮਾਰੇ ਅਤੇ ਇੱਕ ਦੂਜੇ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਵੀ ਕੀਤਾ। ਇਸ ਹਮਲੇ ਵਿੱਚ ਅੱਧਾ ਦਰਜਨ ਦੇ ਕਰੀਬ ਵਿਦਿਆਰਥੀ ਕਾਰਕੁਨ ਜ਼ਖਮੀ ਹੋ ਗਏ, ਜਦੋਂ ਕਿ ਰਾਹਗੀਰਾਂ ਨੇ ਦਖਲ ਦੇਣ ਦੀ ਕੋਸ਼ਿਸ਼ ਵੀ ਕੀਤੀ। ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਯੂਨਿਟ ਦੇ ਪ੍ਰਧਾਨ ਯੋਗੀ ਨੇ ਕਿਹਾ ਕਿ ਉਹਨਾਂ ਦੇ ਵਰਕਰ ਗੇਟ ਤੇ ਖੜੇ ਸਨ ਜਦੋਂ ABVP ਵਰਕਰ ਟਿੱਪਣੀਆਂ ਕਰਨ ਲੱਗ ਪਏ ਅਤੇ ਉਹਨਾਂ ਵੱਲ ਘੂਰਨ ਲੱਗੇ। ਜਦੋਂ ਵਰਕਰਾਂ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬਹਿਸ ਕਰਨ ਲੱਗ ਪਏ ਅਤੇ ਹੱਥੋਂ-ਪਾਈ ਤੇ ਉਤਰ ਆਏ। ਉਹਨਾਂ ਕਿਹਾ ਕਿ ABVP ਯੂਨੀਵਰਸਿਟੀ ਵਿੱਚ ਮਾਹੌਲ ਖਰਾਬ ਕਰ ਰਹੀ ਹੈ। ਟਿੱਪਣੀਆਂ ਕਰਨਾ, ਘੂਰਨਾ ਅਤੇ ਵਿਦਿਆਰਥਣਾਂ ਨਾਲ ਛੇੜਛਾੜ, ਉਹਨਾਂ ਨੂੰ ਡਰਾਉਣਾ ਆਮ ਗੱਲ ਹੋ ਗਈ ਹੈ।